ਇੱਥੇ ਬਾਬਾ ਨਜਮੀ ਸਾਹਿਬ ਦੇ ਪੁਰਾਣੇ ਦੋਸਤ ਇਕਬਾਲ ਕੈਸਰ ਸਾਹਿਬ ਮੌਜੂਦ ਨੇ। ਮਾਰੂਫ ਲਿਖਾਰੀ ਨੇ ਪੰਜਾਬੀ ਜ਼ੁਬਾਨ ਦੇ ਔਰ ਪੰਜਾਬੀ ਦੇ ਉੱਤੇ ਬੜੀ ਰਿਸਰਚ ਵੀ ਹੈ, ਇਹਨਾਂ ਦੀ ਰਿਸਰਚ ਕਰਦੇ ਵੀ ਨੇ। ਇਹਨਾਂ ਨੇ ਇੱਕ ਖੋਜ ਨਗਰ ਵੀ ਬਣਾਇਆ ਹੈ ਲਲਿਆਣੀ ਦੇ ਅੰਦਰ। ਤੇ ਅਸੀਂ ਥੋੜ੍ਹਾ ਜਿਹਾ ਇਹਨਾਂ ਨੂੰ ਪੁੱਛਾਂਗੇ ਕਿ ਬਾਬਾ ਨਜਮੀ ਸਾਹਿਬ ਦੇ ਹਵਾਲੇ ਨਾਲ ਕਿ ਬਾਬਾ ਨਜਮੀ ਸਾਹਿਬ ਦੀ ਸ਼ਾਇਰੀ ਨੂੰ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ। ਇਹ ਬੜੀ ਖੁਸ਼ਬਖਤੀ ਹੈ ਮੇਰੀ ਕਿ ਮੈਂ ਬਾਬਾ ਜੀ ਬਾਰੇ ਗੱਲ ਕਰ ਰਿਹਾ। ਬਾਬਾ ਨਜਮੀ ਪੰਜਾਬੀ ਦੇ ਮੱਥੇ ਦਾ ਝੂਮਰ ਨੇ। ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਪੰਜਾਬ ਦੀ ਜਿਹੜੀ ਤਸਵੀਰ ਕਸ਼ੀ ਕੀਤੀ ਹੈ ਉਹ ਇੱਕ ਵੱਖਰਾ ਹੀ ਨਮੂਨਾ ਹੈ। ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਉਹ ਬੁਨਿਆਦੀ ਤੌਰ 'ਤੇ ਮਜ਼ਦੂਰ ਨੇ। ਉਹਨਾਂ ਨੇ ਸਾਰੀ ਉਮਰ ਮਜ਼ਦੂਰੀ ਕੀਤੀ ਹੈ ਲਾਹੌਰ ਦੇ ਵਿੱਚ, ਕਰਾਚੀ ਦੇ ਵਿੱਚ, ਔਰ ਉਹਨਾਂ ਨੇ ਅੱਜ ਤੱਕ ਮਜ਼ਦੂਰ ਨੂੰ ਨਹੀਂ ਛੱਡਿਆ। ਉਹਨਾਂ ਦੀ ਤਮਾਮ ਤਰ ਸ਼ਾਇਰੀ ਮਜ਼ਦੂਰ ਦੀ ਜ਼ਿੰਦਗੀ ਉੱਤੇ, ਮਜ਼ਦੂਰਾਂ ਵਾਸਤੇ ਹੈਗੀ ਹੈ। ਫਿਰ ਉਹਨਾਂ ਲੋਕਾਂ ਵਾਸਤੇ ਜਿਹੜੇ ਪਿੱਛੇ ਹੋਏ ਤਬਕੇ ਨੇ, ਥੱਲੇ ਦੇ ਲੋਕ ਨੇ, ਜਿਨ੍ਹਾਂ ਦੀ ਗੱਲ ਕੋਈ ਨਹੀਂ ਸੁਣਦਾ। ਉਹ ਇਹਨਾਂ ਨੇ ਕਿਸੇ ਬਾਦਸ਼ਾਹ ਦੀ ਤਾਰੀਫ ਨਹੀਂ ਕੀਤੀ, ਇਹਨਾਂ ਨੇ ਕਿਸੇ ਬਹੁਤ ਵੱਡੇ ਕੋਈ ਸਦਰ ਦੀ, ਕਿਸੇ ਦੀ ਹੋਰ ਦੀ ਤਾਰੀਫ ਨਹੀਂ ਕੀਤੀ, ਲੇਕਿਨ ਮਜ਼ਦੂਰ ਦੇ ਹੱਥਾਂ ਦੀ ਤਾਰੀਫ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਉਹਦੀ ਮਸ਼ੱਕਤ ਦੀ ਗੱਲ ਕੀਤੀ ਹੈ, ਜਿਹਦੇ 'ਚੋਂ ਕਹਿੰਦੇ ਨੇ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਉਹ ਸੀਨਾ ਪਾੜਨ ਵਾਲੇ ਕੌਣ ਨੇ? ਉਹ ਇਹੀ ਮਜ਼ਦੂਰ ਨੇ। ਔਰ ਉਹਨਾਂ ਨੇ ਆਪਣੇ ਤਬਕੇ ਦੀ ਸ਼ਾਇਰੀ ਕੀਤੀ ਹੈ। ਇਹੀ ਵਜ੍ਹਾ ਹੈਗੀ ਹੈ ਕਿ ਅੱਜ ਅਮਰੀਕਾ, ਕੈਨੇਡਾ, ਬਰਤਾਨੀਆ, ਫਰਾਂਸ ਔਰ ਉਸ ਤੋਂ ਬਾਅਦ ਤੁਸੀਂ ਆ ਜਾਓ ਇੰਡੀਆ, ਦੁਨੀਆ ਦੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਾਬਾ ਜੀ ਦੀ ਸ਼ਾਇਰੀ ਨੂੰ ਪੂਰੀ ਪਜ਼ੀਰਾਈ ਦਿੱਤੀ ਜਾਂਦੀ ਹੈ। ਉਹਨਾਂ ਦਾ ਆਦਰ ਕੀਤਾ ਜਾਂਦਾ ਹੈ, ਮਾਣ ਕੀਤਾ ਜਾਂਦਾ ਹੈ, ਔਰ ਇਹਨਾਂ ਦੇ ਮਾਣ ਦੇ ਨਾਲ ਨਾਲ ਪੰਜਾਬੀ ਅਦਬ ਦਾ ਮਾਣ ਹੈ। ਬਾਬਾ ਜੀ ਤੁਹਾਡੇ ਦੋਸਤ ਵੀ ਨੇ ਜੀ, ਇਹ ਕਿਸ ਤਰ੍ਹਾਂ ਦੇ ਦੋਸਤ ਨੇ? ਬਾਬਾ ਜੀ ਦੋਸਤ ਜਦੋਂ ਅਸੀਂ ਇਹਨਾਂ ਨੂੰ ਬਾਬਾ ਕਹਿੰਦੇ ਹਾਂ ਨਾ, ਅਤੇ ਫਿਰ ਇਹ ਦੋਸਤੀ ਤੋਂ ਥੋੜ੍ਹਾ ਉੱਤੇ ਚਲੇ ਜਾਂਦੇ ਨੇ, ਸਾਡੇ ਸਰਪ੍ਰਸਤ ਹੋ ਜਾਂਦੇ ਨੇ। ਬਸ ਮੈਂ ਹੁਣ ਲਲਿਆਣੀ ਮੇਰਾ ਰਿਸਰਚ ਸੈਂਟਰ ਹੈ, ਮੈਂ ਉੱਥੇ ਹੁੰਦਾ। ਉੱਥੇ ਵੀ ਕਦੇ ਵੀ ਅਸੀਂ ਜਿਹੜਾ ਫੰਕਸ਼ਨ ਰੱਖਦੇ ਹਾਂ ਬਾਬਾ ਜੀ ਨੇ ਕਦੇ ਮਿਸ ਨਹੀਂ ਕੀਤਾ, ਵੇਲੇ ਤੋਂ ਪਹਿਲੇ ਪਹੁੰਚੇ ਹੁੰਦੇ ਨੇ। ਤਾਂ ਇਹ ਵੇਖੋ ਨਾ, ਮੁਹੱਬਤ ਹੈ ਨਾ, ਸਰਪ੍ਰਸਤੀ ਹੈ ਨਾ। ਬਿਲਕੁਲ ਸਹੀ। ਸੋ ਨਾ ਸਿਰਫ ਮੇਰੇ ਨਾਲ ਜਾਂ ਪੁਰਾਣੇ ਦੋਸਤਾਂ ਦੇ ਨਾਲ, ਬਲਕਿ ਬਾਬਾ ਜੀ ਨਵੇਂ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਦੇ ਵੀ ਇਸੇ ਤਰ੍ਹਾਂ ਹੀ ਮੁਹੱਬਤ ਕਰਦੇ ਨੇ ਕਿ ਉਹ ਅਦਬ ਚਾਹਣ, ਅਦਬ ਨੂੰ ਅੱਗੇ ਵਧਾਉਣ। ਸਾਡੇ ਬੇਅਦਬੀ ਤਾਂ ਹਰ ਪਾਸੇ ਫੈਲ ਗਈ ਹੈ ਨਾ, ਲੇਕਿਨ ਬਾਬਾ ਜੀ ਅੱਜ ਵੀ ਉਹਦੇ ਫਰੋਗ ਵਾਸਤੇ, ਉਹਦੇ ਵਧਾਅ ਵਾਸਤੇ ਅੱਗੇ ਵਧ ਰਹਿ ਗਏ ਨੇ। ਬਿਲਕੁਲ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਨਾਜ਼ਰੀਨ, ਬਾਬਾ ਨਜਮੀ ਸਾਹਿਬ ਦੇ ਇੱਕ ਹੋਰ ਬਹੁਤ ਪਿਆਰੇ ਦੋਸਤ ਔਰ ਨਾਮਵਰ ਦਾਨਸ਼ਵਰ ਔਰ ਲਿਖਾਰੀ ਜਨਾਬ ਫਰਕ ਸੁਹੇਲ ਗੋਇੰਦੀ ਸਾਹਿਬ ਵੀ ਇੱਥੇ ਮੌਜੂਦ ਨੇ। ਅਤੇ ਅਸੀਂ ਸੋਚਿਆ ਕਿ ਉਹਨਾਂ ਕੋਲੋਂ ਵੀ ਥੋੜ੍ਹਾ ਜਿਹਾ ਬਾਬਾ ਨਜਮੀ ਸਾਹਿਬ ਦੇ ਬਾਰੇ 'ਚ ਪੁੱਛਿਆ ਜਾਵੇ। ਫਰਕ ਸਾਹਿਬ, ਤੁਸੀਂ ਬਾਬਾ ਨਜਮੀ ਸਾਹਿਬ ਨੂੰ ਕਾਫੀ ਅਰਸੇ ਤੋਂ ਜਾਣਦੇ ਹੋ ਅਤੇ ਖੁਦ ਵੀ ਤੁਸੀਂ ਪੰਜਾਬੀ ਤਹਿਰੀਕ ਦਾ ਹਿੱਸਾ ਵੀ ਹੋ, ਅਤੇ ਕਿਸ ਤਰ੍ਹਾਂ ਸਮਝਦੇ ਹੋ, ਕੀ ਜਾਣਦੇ ਹੋ ਤੁਸੀਂ ਇਹਨਾਂ ਦੀ ਸ਼ਾਇਰੀ ਦੇ ਹਵਾਲੇ ਨਾਲ? ਬਾਬਾ ਨਜਮੀ ਸਾਹਿਬ ਜਿਹੜੇ ਨੇ ਅਸਲ 'ਚ ਇਹ ਪੰਜਾਬੀ ਤਹਿਰੀਕ 80s ਵਿੱਚ ਸ਼ੁਰੂ ਹੋਈ ਜਾਂ ਮੈਂ ਉਸ 'ਤੇ ਜਵਾਨ ਹੋਇਆ, ਅਤੇ ਤਰੱਕੀ ਪਸੰਦਾਂ ਦੀ ਬੁਨਿਆਦ ਹੈ ਸਾਰੀ। ਅਹਿਮਦ ਬਸ਼ੀਰ, ਫਖਰ ਜ਼ਮਾਨ, ਸ਼ਫਕਤ ਤਨਵੀਰ ਮਿਰਜ਼ਾ, ਉਹਦੇ ਵਿੱਚ ਹੀ ਬਾਬਾ ਨਜਮੀ ਆ ਜਾਂਦੇ ਨੇ। ਔਰ ਪੰਜਾਬੀ ਤਹਿਰੀਕ ਦੀ ਐਸੀ ਇਹ ਖੂਬੀ ਸੀ, ਔਰ ਬਾਬਾ ਨਜਮੀ ਦੀ ਸ਼ਾਇਰੀ 'ਚ ਵੀ ਉਹੀ ਖੂਬੀ ਹੈ, ਤਬਕਾਤੀ ਗੱਲ ਕਰਦੇ ਨੇ। ਸਮਾਜ ਦੇ ਅੰਦਰ ਜਿਹੜੀ ਊਚ ਨੀਚ ਹੈ, ਜਿਹੜੀ ਰਿਆਸਤ ਦੇ ਅੰਦਰ ਊਚ ਨੀਚ ਹੈ, ਜਿਹੜੀ ਮਜ਼ਦੂਰਾਂ ਮਿਹਨਤ ਕਸ਼ਾਂ ਦਾ ਇਸਤਿਹਸਾਲ ਹੈ, ਉਹਦੇ ਖਿਲਾਫ, ਔਰ ਰਸਮੋ ਰਿਵਾਜ ਵੀ ਜਿਹੜੇ ਇਸ ਸਮਾਜ ਦੇ ਗਲਤ ਨੇ। ਅਤੇ ਬਾਬਾ ਨਜਮੀ ਦੀ ਗੱਲ ਇੱਕ ਤਬਕਾਤੀ ਮਿਹਨਤ ਕਸ਼ਾਂ ਦੀ ਗੱਲ ਹੈ, ਅਤੇ ਮੈਨੂੰ ਤਾਂ ਬੜੀ ਜੱਚਦੀ ਹੈ ਇਹ ਵਾਲੀ ਪੰਜਾਬੀ ਤਹਿਰੀਕ, ਬਾਬਾ ਨਜਮੀ ਦੀ ਸ਼ਾਇਰੀ। ਬਾਬਾ ਇੱਕ ਦਰਵੇਸ਼ ਆਦਮੀ ਹੈ ਔਰ ਬਾਗੀ ਹੈ, ਮਲਾਮਤੀ ਹੈ, ਰੈਜ਼ਿਸਟੈਂਸ ਕਰਨ ਵਾਲਾ ਹੈ। ਮਜ਼ਾਮਤੀ ਸ਼ਾਇਰੀ ਹੈ, ਮਜ਼ਾਮਤੀ ਸ਼ਾਇਰੀ ਹੈ, ਬਾਬੇ ਦੀ ਮਜ਼ਾਮਤੀ ਸ਼ਾਇਰੀ ਹੈ। ਔਰ ਬਾਬਾ ਜਿਹੜਾ ਹੈ, ਚੂँਕਿ ਇਹ ਜਿਹੜੀ ਸ਼ਾਇਰੀ ਕਰਦੇ ਨੇ ਇਹੋ ਜਿਹੇ ਲੋਕ ਬਾਬੇ ਨਜਮੀ ਵਾਂਗਰ, ਇਹ ਅਸਲੀ ਤਾਰੀਖ ਨਵੀਸੀ ਕਰ ਰਹੇ ਹੁੰਦੇ ਨੇ ਉਸ ਜ਼ਮਾਨੇ ਦੀ ਸ਼ਾਇਰੀ ਦੀ ਸ਼ਕਲ ਵਿੱਚ, ਸ਼ੇਰਾਂ ਦੀ ਸ਼ਕਲ ਵਿੱਚ। ਉਸ ਸਮਾਜ, ਉਸ ਰਿਆਸਤ ਦਾ ਜਬਰ, ਉਸ ਸਮਾਜ ਦਾ ਜਬਰ ਲਿਖ ਰਹੇ ਹੁੰਦੇ ਨੇ ਸ਼ਾਇਰੀ ਦੀ ਸ਼ਕਲ ਵਿੱਚ। ਅਤੇ ਬਾਬਾ ਨਜਮੀ ਦੀ ਸ਼ਾਇਰੀ ਇੱਕ ਤਾਕਤ ਹੈ ਮਿਹਨਤ ਕਸ਼ਾਂ ਦੀ, ਮਜ਼ਦੂਰਾਂ ਦੀ ਔਰ ਪਿੱਛੇ ਲੋਕਾਂ ਦੀ। ਗੋਇੰਦੀ ਸਾਹਿਬ, ਜਿਹੜੀ ਇਹੋ ਜਿਹੀ ਸ਼ਾਇਰੀ ਹੈ ਇਹ ਹਮੇਸ਼ਾ ਆਮ ਬੰਦੇ ਨੂੰ ਤਾਂ ਪਸੰਦ ਆਉਂਦੀ ਹੈ, ਲੇਕਿਨ ਜਿਹੜੇ ਹੁਕਮਰਾਨ ਤਬਕਾ ਹੁੰਦਾ ਜਾਂ ਜਿਹੜੇ ਇਕਤਦਾਰ ਵਾਲੇ ਤਬਕਾਤ ਹੁੰਦੇ ਨੇ
ਉਹਨਾਂ ਵਾਸਤੇ ਤੇ ਜ਼ਰਾ ਥੋੜੀ ਜਿਹੀ ਮੁਸ਼ਕਲ ਨਹੀਂ ਹੁੰਦੀ ਹੈ ਹਜ਼ਮ ਕਰਨਾ? ਜੀ ਐਨ ਜੀ ਜਿਵੇਂ ਫੈਜ਼ ਦੀ ਸ਼ਾਇਰੀ ਜਿਹੜੀ ਸੀ ਪਹਿਲੇ ਹਜ਼ਮ ਨਹੀਂ ਸੀ ਹੁੰਦੀ, ਉਸ ਤੋਂ ਬਾਅਦ ਫੈਜ਼ ਜਿਹੜਾ ਉਹਨਾਂ ਦਾ ਵੀ ਸ਼ਾਇਰ ਬਣ ਗਿਆ ਤੇ ਇਹ ਬੜਾ ਮੁਸ਼ਕਲ ਕੰਮ ਹੈ। ਔਰ ਬਾਬਾ ਜੀ ਵਾਸਤੇ ਆਸਾਨ ਸੀ ਕਿ ਕੋ ਗੁਲੋ ਬੁਲਬੁਲ ਦੀ ਫੁੱਲ ਦੀ ਸ਼ਾਇਰੀ ਕਰਦੇ, ਇਸ਼ਕ ਦੀ ਗਾਣੀ ਸੁਣਾਉਂਦੀ, ਰੁਮਾਨਵੀ, ਇਹਨਾਂ ਦਾ ਇਸ਼ਕ ਆਵਾਮ ਨਾਲ ਹੈ ਔਰ ਆਵਾਮ ਨਾਲ ਇਸ਼ਕ ਬੜਾ ਮੁਸ਼ਕਲ। ਇਹ ਸ਼ਾਹ ਹੁਸੈਨ ਵਾਲਾ ਇਸ਼ਕ ਹੈ, ਇਹ ਇਸ਼ਕ ਜਿਹੜਾ ਹੈ ਬੁੱਲੇ ਸ਼ਾਹ ਵਾਲਾ ਇਸ਼ਕ ਹੈ। ਬੁੱਲੇ ਸ਼ਾਹ ਦੀ ਵੀ ਇੰਜ ਦੀ ਸ਼ਾਇਰੀ ਸੀ, ਮਜ਼ਾਮਤ ਦੀ ਸ਼ਾਇਰੀ ਸੀ। ਗੋਇੰਦੀ ਸਾਹਿਬ, ਤੁਹਾਡਾ ਇਹ ਕਿਤਾਬਾਂ ਦੇ ਹਵਾਲੇ ਨਾਲ ਵੀ ਕੰਮ ਹੈ ਥੋੜ੍ਹਾ ਜਿਹਾ, ਤੇ ਪੰਜਾਬੀ ਜ਼ੁਬਾਨ ਦੀਆਂ ਕਿਤਾਬਾਂ ਦੇ ਬਾਰੇ 'ਚ ਵੀ ਤੁਸੀਂ ਕੰਮ ਕਰ ਰਹੇ ਹੋ? ਦੇਖੋ, ਪੰਜਾਬੀ ਜ਼ਬਾਨ ਅਸੀਂ ਇੱਕ ਪਬਲਿਸ਼ਿੰਗ ਹਾਊਸ ਵੀ ਬਣਾਇਆ ਸੀ ਐਸੇ ਲਈ। ਮੇਰੀ ਜ਼ਿੰਦਗੀ ਦਾ ਇੱਕ ख्वाब ਸੀ, ਕਾਰੋਬਾਰ ਦੇ ਤੌਰ ਤੇ ਨਹੀਂ, ਕਿ ਲੋਕਾਂ ਤੱਕ ਸ਼ਊਰ ਦੀ ਗੱਲ ਲਿਖੇ ਲਫ਼ਜ਼ ਨਾਲ ਜਾਂਦੀ ਹੈ। ਬਾਬਾ ਨਜਮੀ ਵੀ ਤਾਂ ਹਰਫ ਹੀ ਕਹਿੰਦਾ ਨਾ, ਉਹ ਜ਼ਬਾਨੀ ਕਹਿ ਦਿੰਦਾ, ਉਹਨੂੰ ਲੋਕ ਫਿਰ ਕਿਤਾਬ ਦੀ ਸ਼ਕਲ 'ਚ ਕਰਦੇ ਨੇ। ਤੇ ਪੰਜਾਬੀ ਕਿਤਾਬਾਂ ਵੀ ਛਾਪੀਆਂ ਔਰ ਪੰਜਾਬ ਸਾਡਾ ਇਸ਼ੂ ਹੈ ਸਾਡੀ ਪਬਲਿਸ਼ਿੰਗ ਵਿੱਚ। ਖੁਦ ਮੈਂ ਇੱਕ ਕਿਤਾਬ, ਮੈਂ ਬਾਹਰ ਦੀ ਦੁਨੀਆ ਤੇ ਬੜੀਆਂ ਕਿਤਾਬਾਂ ਲਿਖੀਆਂ ਨੇ, ਅੱਜ ਕੱਲ੍ਹ ਇੱਕ ਪੰਜਾਬ ਤੇ ਕਿਤਾਬ ਲਿਖ ਰਿਹਾ। ਅੱਛਾ। ਇੱਕ ਐਸੀ ਦਿਲਚਸਪ ਕਿਤਾਬ ਹੈ, ਅਜੇ ਉਹ ਮੇਰੀ ਬੜੀ ਜ਼ਿੰਦਗੀ ਦਾ ख्वाब ਹੈ ਕਿ ਉਹ ਮੈਂ ਕਿਤਾਬ ਲਿਖ ਜਾਵਾਂ। ਕਿ ਮੈਂ ਸਮਝਣਾ ਪਾਕਿਸਤਾਨ ਦੀਆਂ ਚਾਰੋਂ ਪੰਜੋਂ ਕੌਮੀਅਤਾਂ ਜਿੰਨੀਆਂ ਵੀ ਨੇ, ਗਿਲਗਿਤ ਬਿਲਤਿਸਤਾਨ ਨੂੰ ਅਗਰ ਕੌਮੀਅਤ ਮੰਨ ਲਈ ਹੈ ਸੂਬੇ ਦੇ ਤੌਰ ਤੇ ਪੰਜਾਬੀ ਸਭ ਤੋਂ ਮਜ਼ਲੂਮ ਹੈ, ਕਿਉਂਕਿ ਸਭ ਤੋਂ ਜ਼ਿਆਦਾ ਗਰੀਬ ਇੱਥੇ ਰਹਿੰਦਾ ਹੈ। ਤਾਂ ਸਭ ਤੋਂ ਜ਼ਿਆਦਾ ਮਜ਼ਲੂਮ ਤੇ ਪੰਜਾਬੀ ਹੋਇਆ। ਉਹਦਾ ਇਸਤਸਾਲ ਪੰਜਾਬੀ ਹੁਕਮਰਾਨ ਕਰੇ ਜਾਂ ਕੋਈ ਪਸ਼ਤੂਨ ਹੁਕਮਰਾਨ ਕਰੇ। ਤੇ ਮੇਰੀ ਜ਼ਿੰਦਗੀ ਦੇ ਵਿੱਚ, ਮੇਰੀ ਕਲਮ ਵਿੱਚ, ਮੇਰੇ ਕਾਲਮ ਵਿੱਚ, ਮੇਰੀ ਗੁਫ਼ਤਗੂ ਵਿੱਚ, ਮੇਰੀ ਤਹਿਰੀਰ ਵਿੱਚ, ਮੇਰੀ ਅਮਲੀ ਜਦੋਜਹਿਦ ਵਿੱਚ ਕਿਤਾਬਾਂ ਲਿਖਣ ਔਰ ਕਿਤਾਬਾਂ ਸ਼ਾਇਆ ਕਰਨ ਦੀ ਸ਼ਕਲ ਵਿੱਚ ਪੰਜਾਬ ਸਰੇ ਫਹਿਰਿਸਤ ਮੌਜ਼ੂਆਤ ਵਿੱਚ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇੱਥੋਂ ਬਾਬਾ ਨਜਮੀ ਦੇ ਇੱਕ ਹੋਰ ਦੋਸਤ ਅਹਿਮਦ ਰਜ਼ਾ ਵੱਟੂ ਦੇ ਦਫ਼ਤਰ ਵੱਲ ਰਵਾਨਾ ਹੋਏ। ਉੱਥੇ ਪਹੁੰਚੇ ਤੇ ਅਹਿਮਦ ਰਜ਼ਾ ਵੱਟੂ ਤੇ ਸਈਦਾ ਦੀਪ ਔਰ ਉਹਨਾਂ ਦੇ ਸਾਥੀਆਂ ਨੇ ਸਾਡਾ ਇਸਤਕਬਾਲ ਕੀਤਾ ਔਰ ਬਾਬਾ ਜੀ ਨੂੰ ਗੁਲਦਸਤਾ ਵੀ ਪੇਸ਼ ਕੀਤਾ। ਇਸ ਤੋਂ ਬਾਅਦ ਬਾਬਾ ਜੀ ਦੇ ਬਾਰੇ ਗੁਫ਼ਤਗੂ ਵੀ ਹੋਈ। ਜੀ ਸਾਡੇ ਨਾਲ ਮੌਜੂਦ ਨੇ ਅਹਿਮਦ ਰਜ਼ਾ ਵੱਟੂ ਸਾਹਿਬ, ਜਿਨ੍ਹਾਂ ਦਾ ਆਪਣਾ ਵੀ ਬੜਾ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ, ਪੰਜਾਬੀ ਜ਼ੁਬਾਨ ਦੇ ਫਰੋਗ ਦੇ ਹਵਾਲੇ ਨਾਲ ਬੜਾ ਇੰਤਹਾਈ ਅਹਿਮ ਕਿਰਦਾਰ ਹੈ। ਤੇ ਵੱਟੂ ਸਾਹਿਬ, ਤੁਸੀਂ ਬਾਬਾ ਨਜਮੀ ਸਾਹਿਬ ਦੇ ਬਾਰੇ 'ਚ ਕੀ ਜਾਣਦੇ ਹੋ ਤੇ ਇਹਨਾਂ ਦੀ ਸ਼ਾਇਰੀ ਦੇ ਬਾਰੇ 'ਚ ਕੀ ਜਾਣਦੇ ਹੋ? ਬਾਬਾ ਨਜਮੀ ਉਹਨਾਂ ਦੇ ਨਾਲ ਮੇਰਾ ਇੱਕ ਲੰਬਾ ਸਫ਼ਰ ਹੈ 12 ਸਾਲ ਦਾ। ਜਦੋਂ ਮੈਂ ਪੰਜਾਬੀ ਲਹਿਰ ਦੇ ਨਾਲ ਜੁੜਿਆ, ਇਸ ਮੂਵਮੈਂਟ ਦੇ ਅੰਦਰ ਆਇਆ, ਤੇ ਜਿਹੜੇ ਲੋਕ ਮੈਨੂੰ ਲੈ ਕੇ ਚੱਲੇ ਉਹਦੇ 'ਚ ਬਾਬਾ ਨਜਮੀ ਜੀ। ਤੁਸੀਂ ਬਾਬਾ ਨਜਮੀ ਨੂੰ ਸ਼ਾਇਦ ਇੱਕ ਸ਼ਾਇਰ ਦੇ ਤੌਰ ਤੇ ਦੇਖਦੇ ਹੋਵੋਗੇ, ਮੈਂ ਬਾਬਾ ਨਜਮੀ ਉਹਨਾਂ ਨੂੰ ਇੱਕ ਪੰਜਾਬੀ ਐਕਟਿਵਿਸਟ ਦੇ ਤੌਰ ਤੇ ਵੀ ਦੇਖਦਾ। ਸ਼ਾਇਰ ਬਥੇਰੇ ਹਨ ਪੰਜਾਬੀ ਦੇ, ਸਾਡੇ ਤੇ ਬੜਾ ਖਾਸ ਕਰਮ ਹੈ ਇਸ ਮਿੱਟੀ ਤੇ ਪੰਜਾਬ ਤੇ ਕਿ ਸ਼ਾਇਰੀ ਬਹੁਤ ਹੋ ਰਹੀ ਹੈ, ਲੇਕਿਨ ਐਕਟਿਵਿਸਟ ਥੋੜ੍ਹੇ ਨੇ ਜਿਹੜੇ ਇਸ ਵੇਲੇ ਪੰਜਾਬੀ ਦੇ ਰਾਈਟਸ ਦੀ ਗੱਲ ਕਰ ਰਹੇ ਨੇ। ਕਿਉਂਕਿ ਇਸ ਵੇਲੇ ਤੱਕ ਪੰਜਾਬੀ ਨਿਸਾਬ ਦਾ ਹਿੱਸਾ ਨਹੀਂ, ਪੰਜਾਬੀ ਸਰਕਾਰ ਦਰਬਾਰ ਦਾ ਹਿੱਸਾ ਨਹੀਂ ਹੈ। ਕਿਸੇ ਵੀ ਖਿੱਤੇ ਦੇ ਅੰਦਰ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਪੰਜਾਬ ਦੇ ਨਾਲ ਹੈ। ਤੇ ਉਹ ਆਵਾਜ਼ ਚੁੱਕਣ ਵਾਲੇ ਜਿਹੜੇ 2-3 ਸ਼ਾਇਰ ਹਨ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਨਾਮ ਬਾਬਾ ਨਜਮੀ ਹੋਰਾਂ ਦਾ। ਔਰ ਬਾਬਾ ਨਜਮੀ ਹੋਰਾਂ ਨੇ ਉਸ ਜਿਹੜੀ ਇੱਕ ਲਹਿਰ ਸੀ, ਜਿਸ ਵੇਲੇ ਕੋਈ ਨਾਂ ਨਹੀਂ ਲੈ ਰਿਹਾ ਸੀ, ਡਰ ਸੀ, ਤੇ ਉਸ ਵੇਲੇ ਕਿਹਾ ਸੀ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੇ ਬਾਬਾ ਨਜਮੀ ਦੀ ਜਿਹੜੀ ਸ਼ਾਇਰੀ ਹੈ, ਇਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਹ ਇਨਕਲਾਬੀ ਸ਼ਾਇਰੀ ਹੈ। ਕੀ ਕਹੋਗੇ ਇਹਦੇ ਬਾਰੇ 'ਚ? ਡੈਫੀਨੇਟਲੀ ਜਦੋਂ ਤੁਸੀਂ ਲੋਕਾਂ ਦੀ ਗੱਲ ਕਰੋਗੇ ਨਾ, ਔਰ ਉਸ ਸਮਾਜ ਦੇ ਅੰਦਰ ਗੱਲ ਕਰੋਗੇ ਜਿੱਥੇ ਲੋਕਾਂ ਦੀ ਗੱਲ ਦੇ ਉੱਪਰ ਕਈ ਤਰ੍ਹਾਂ ਦੀ ਜਹਾਲਤ ਦੀ ਤਹਿ ਲਾ ਦਿੱਤੀ ਜਾਵੇ, ਤੇ ਉੱਥੇ ਇਹ ਗੱਲ ਕਰਨੀ, ਇਨਕਲਾਬ ਕੀ ਹੁੰਦਾ ਹੈ? ਇਨਕਲਾਬ ਇਹੀ ਹੁੰਦਾ ਹੈ ਕਿ ਕਿਸੇ ਦੇ ਹੱਕ ਦੀ ਗੱਲ ਕਰਨੀ।